ਰਾਜੀਵ ਸ਼ਰਮਾ ਹੁਣੀ ਕਹਿ ਰਹੇ ਆ ਕਿ ਹਰਜਿੰਦਰ ਸਿੰਘ ਉਹਨਾਂ ਨੇ ਸਾਰਾ ਕੁਝ ਮੈਸਅਪ ਕਰਤਾ। ਮੇਰੇ ਖਿਆਲ ਦੇ ਵਿੱਚ ਤੁਸੀਂ ਇੱਕ ਬੰਦਾ, ਠੀਕ ਹੈ, ਸਾਡੀ ਇੰਡਸਟਰੀ ਇੰਨੀ ਵਿਗੜੀ ਹੋਈ ਸੀਗੀ, ਸਾਡਾ ਕੰਮ ਇੰਨਾ ਵਿਗੜਿਆ ਹੋਇਆ ਸੀਗਾ, ਠੀਕ ਹੈ, ਇੱਕ ਬੰਦਾ ਉਹਦਾ ਰੀਜ਼ਨ ਬਣ ਗਿਆ, ਹੁਣ ਉਹਦੇ ਨਾਲ ਇਹ ਹੋ ਗਿਆ, ਪਰ ਇਹ ਨਹੀਂ ਹੋ ਸਕਦਾ ਕਿ ਇੱਕ ਬੰਦੇ ਨੇ ਸਾਰਾ ਕੁਝ ਖਰਾਬ ਕਰਤਾ। ਖਰਾਬ ਤਾਂ ਸਾਰਾ ਕੁਝ ਸੀ, ਇੱਕ ਬੰਦੇ ਨੇ ਉਜਾਗਰ ਕਰਤਾ, ਉਹ ਨਿਕਲ ਆਇਆ ਸਾਹਮਣੇ। ਦੂਸਰੀ ਗੱਲ ਹੈ ਕਿ ਓਨਰ ਪੀਟਰ ਸ਼ੇਡੀ ਕੈਰੀਅਰ ਕੋਲੋਂ ਲੋਡ ਲੈ ਰਹੇ, ਉਹਨਾਂ ਦੇ ਸਾਈਨ ਲਾ ਕੇ, ਠੀਕ ਆ। ਸੋ ਇਹ ਜਿਹੜੀ ਚੀਜ਼ ਆ, ਇਹ ਕਮਿਲੀਅਨ ਕੈਰੀਅਰ ਵਾਲੀ ਗੱਲ ਆ ਜਿਹੜੀ ਕੀਤੀ ਜਾ ਰਹੀ ਆ ਕਿ ਯੈਸ, ਜਿਹੜੇ ਤੁਸੀਂ ਇੱਦਾਂ ਸਾਈਨ ਕਿਸੇ ਦੇ ਲਾ ਕੇ, ਲੋਡ ਕਿਸੇ ਦਾ, ਇਹ ਕਿਸੇ ਦਾ, ਉਹ ਕਿਸੇ ਦਾ, ਇਹ ਜਿਹੜੀਆਂ ਚੀਜ਼ਾਂ ਇਹ ਹੁਣ ਫਰਾਡ ਦੇ ਵਿੱਚ ਗਿਣੀਆਂ ਜਾਂਦੀਆਂ। ਉਸ ਤੋਂ ਬਾਅਦ ਕਹਿ ਰਹੇ ਆ ਕਿ ਹੁਣ ਕੈਰੀਅਰ ਲੁੱਟਣਗੇ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ ਕੋਈ ਤੁਹਾਨੂੰ ਲੁੱਟਦਾ ਆ ਤੇ ਉਹਦਾ ਮਤਲਬ ਹੈ ਵੀ ਤੁਸੀਂ ਵੀ ਰੈਡੀ ਖੜੇ ਆ ਲੁਟਾਉਣ ਨੂੰ, ਤਾਂ ਹੀ ਕੋਈ ਲੁੱਟਦਾ ਹੈ। ਜੇ ਤੁਹਾਨੂੰ ਸਮਝ ਹੈਗੀ, ਤੁਹਾਨੂੰ ਅਕਲ ਹੈਗੀ ਆ ਕਿ ਤੁਸੀਂ ਕੀ ਕਰ ਰਹੇ ਆ, ਤਾਂ ਫਿਰ ਤੁਹਾਨੂੰ ਇੱਦਾਂ ਨਹੀਂ ਕੋਈ ਲੁੱਟਦਾ ਹੈਗਾ। ਹੈਰੀ ਸਿੰਘ, ਤੁਹਾਡਾ ਜਿਹੜਾ ਕੁਐਸਚਨ ਸਮਝ ਨਹੀਂ ਆਇਆ, ਦੁਬਾਰਾ ਇੱਕ ਵਾਰੀ ਕੁਐਸਚਨ ਫਿਰ ਲਿਖਿਓ ਜੀ। ਸਟਾਪ ਡਰਾਈਵਿੰਗ ਵਿਦਆਊਟ CDLs। ਅੱਛਾ, ਮਤਲਬ ਇਹ ਕਹਿਣ ਦਾ ਮਤਲਬ ਇਹ ਆ ਵੀ ਲੋਕੀ ਲਾਇਸੈਂਸ ਤੋਂ ਬਗੈਰ ਹੀ ਚਲਾਈ ਜਾਂਦੇ, ਬਸ ਚਲਾ ਰਹੇ ਆ ਰਾਜਕਰਨ। ਇਹ ਵੀ ਇੱਕ ਬਹੁਤ ਵੱਡੀ ਸਿਚੁਏਸ਼ਨ ਹੈਗੀ ਆ, ਜਿਹਦੇ ਤੇ ਕਾਫੀ ਹੱਦ ਤੱਕ ਸਾਨੂੰ ਵੀ ਰਿਪੋਰਟਾਂ ਮਿਲੀਆਂ ਹੈਗੀਆਂ, ਔਰ ਕਈ ਲਾਅ ਐਨਫੋਰਸਮੈਂਟ ਨੇ ਵੀ ਦੱਸਿਆ ਹੈਗਾ ਕਿ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ ਕਿ ਜਿਹੜੇ ਡਰਾਈਵਰ ਹੈਗੇ ਆ, ਉਹ ਇੱਕ ਲੀਗਲ ਡਰਾਈਵਰ ਨਾਲ ਹੁੰਦਾ ਹੈ, ਤੇ ਨਾਲ ਦੋ ਜਿਹੜੇ ਆ ਵਿਦਆਊਟ ਲਾਇਸੈਂਸ ਹੁੰਦੇ ਆ, ਰਾਹ ਦੇ ਵਿੱਚ ਉਹ ਵੀ ਚਲਾਈ ਜਾਂਦੇ ਆ। ਪਰ ਦੈਟ ਇਜ਼ ਰੋਂਗ। ਡੋਂਟ ਡੂ ਦੋਜ਼ ਕਾਈਂਡ ਆਫ ਥਿੰਗਸ, ਕਿਉਂਕਿ ਆਪਾਂ ਇੱਕ ਗਲਤ ਚੀਜ਼ ਨੂੰ ਗਾਂਹ ਮੁੜ ਕੇ ਹੋਰ ਗਲਤ ਕਰਨ ਲੱਗ ਜਾਂਦੇ ਆ। ਸੋ ਇੱਕ ਦੂਜੀ ਚੀਜ਼ ਰਾਜਕਰਨ ਹੋਰ ਮੈਂ ਬੜੀ ਜਿਹੜੀ ਆ ਬਹੁਤ ਜ਼ਿਆਦਾ ਦੇਖੀ ਹੈ ਇਸ ਵੇਲੇ, ਜਿਹੜੀ ਮੇਰੀ ਐਵਰੀ ਡੇ ਆਫਿਸ ਦੇ ਵਿੱਚ ਅਸੀਂ ਇੱਥੇ ਦੇਖਦੇ ਹੈਗੇ ਆ, ਆਪਣੇ ਨਵੇਂ ਡਰਾਈਵਰ ਜਿਹੜੇ ਆ, ਨਵੇਂ ਡਰਾਈਵਰ ਹਮੇਸ਼ਾ ਬਹੁਤ ਬੰਦਿਆਂ ਦੀ ਇਹ ਪ੍ਰੋਬਲਮ ਆਉਂਦੀ ਹੈ ਕਿ ਲਾਇਸੈਂਸ, ਜਦੋਂ ਉਹਨਾਂ ਨੂੰ ਪੁੱਛੀਦਾ ਲਾਇਸੈਂਸ, ਤੇ ਉਹ ਕਹਿੰਦੇ ਅੱਛਾ ਲਾਇਸੈਂਸ ਤਾਂ ਮੇਰਾ ਘਰੇ ਆ, ਜਾਂ ਲਾਇਸੈਂਸ ਤਾਂ ਮੇਰਾ ਟਰੱਕ 'ਚ ਰਹਿ ਗਿਆ। ਤੁਸੀਂ ਬਿਨਾਂ ਲਾਇਸੈਂਸ ਤੋਂ ਟਰੈਵਲ ਨਹੀਂ ਕਰ ਸਕਦੇ, ਗੱਡੀ ਨਹੀਂ ਚਲਾ ਸਕਦੇ। ਤੁਹਾਡਾ ਪਹਿਲਾ ਲਾਇਸੈਂਸ ਨਾਨ ਡੋਮਿਸਾਈਲ ਆ, ਉੱਤੋਂ ਤੁਸੀਂ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਹੇ ਆ। ਦੈਟ ਇਜ਼ ਵੈਰੀ ਰੋਂਗ। ਇੱਕ ਤਾਂ ਇਹ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਗੱਡੀ ਚਲਾਉਂਦੇ ਆ, ਆਪਣਾ ਲਾਇਸੈਂਸ ਖਾਸ ਕਰਕੇ ਆਪਣੇ ਕੋਲ ਜ਼ਰੂਰ ਰੱਖੋ, ਕਿਉਂਕਿ ਲਾਇਸੈਂਸ ਦੇ ਨਾਲ ਹੀ ਤੁਹਾਡਾ ਸਾਰਾ ਕੁਝ ਹੈ। ਇੱਕ ਤਾਂ ਪਹਿਲਾਂ ਹੀ ਨਾਨ ਡੋਮਿਸਾਈਲ ਆ, ਦੂਜਾ ਉੱਤੋਂ ਲਾਇਸੈਂਸ ਹੈ ਨਹੀਂ ਕੋਲ। ਦੂਸਰਾ ਰਾਜਕਰਨ, ਜਿਹੜੀ ਇੱਕ ਨਿਊਜ਼ ਵੀ ਫਰੇਟਵੇਵਜ਼ ਨੇ ਲਾਈ ਆ ਕਿ ਜਿਹੜੇ ਮੈਡੀਕਲ ਕਰਦੇ ਡਾਕਟਰਸ ਹੈਗੇ ਆ, ਜੋ ਵੀ ਡਾਕਟਰਸ ਆ ਜਾਂ ਕਾਇਰੋਪ੍ਰੈਕਟਰ ਆ, ਕੋਈ ਵੀ ਆ, ਉਹ ਮੈਡੀਕਲ ਸਬਮਿਟ ਨਹੀਂ ਕਰਦੇ FMCSA ਨੂੰ। 8 ਸਟੇਟਸ ਨੂੰ ਛੱਡ ਕੇ ਸਾਰੀਆਂ ਬਾਕੀ ਸਟੇਟ ਜਿਹੜੀਆਂ ਡਾਇਰੈਕਟ FMCSA ਨੂੰ ਸਬਮਿਟ ਕਰਦੀਆਂ ਹੈਗੀਆਂ। ਜਿਹੜੀਆਂ ਸਟੇਟਸ ਨਹੀਂ ਸਬਮਿਟ ਕਰਦੀਆਂ, ਉਹਨਾਂ ਦੇ DMV ਨੂੰ ਸਬਮਿਟ ਕਰਨੇ ਪੈਂਦੇ ਆ। ਇਹ ਬਾਏ ਲਾਅ, DOT ਦੇ ਬਾਏ ਲਾਅ, doctors are required to submit your medical to FMCSA or DMV। ਠੀਕ ਹੈ ਜੀ। ਜੇ ਤੁਸੀਂ ਕਿਤੇ ਮੈਡੀਕਲ ਕਰਵਾਉਂਦੇ ਆ ਤੇ ਅਜੇ ਵੀ ਤੁਹਾਨੂੰ ਉਹ ਪੇਪਰ ਫਾਰਮ ਫੜਾ ਦਿੰਦੇ ਆ, ਦੈਨ ਡੋਂਟ ਡੂ ਮੈਡੀਕਲ, ਬਿਕੋਜ਼ ਉਹ ਆਪਣਾ ਇੱਕ ਲੀਗਲ ਸਟੈਪ ਜਿਹੜਾ ਡਾਕਟਰ ਆ ਉਹ ਨਹੀਂ ਕਰ ਰਿਹਾ ਹੈਗਾ। ਸੋ ਇੱਦਾਂ ਦੇ ਜਿਹੜੇ ਡਾਕਟਰਸ ਹੈਗੇ ਆ, ਪਲੀਜ਼ ਡੂ ਰਿਪੋਰਟ ਦੈਮ, ਤਾਂ ਕਿ ਜਿਹੜੇ ਡਾਕਟਰ ਆ ਉਹ ਉਹਨਾਂ ਦੀ ਰਿਕੁਆਇਰਮੈਂਟ ਆ, ਉਹਨਾਂ ਦਾ ਸਟੈਪ ਪੂਰਾ ਨਹੀਂ ਹੁੰਦਾ, ਜਿਹੜਾ ਲਾਸਟ ਸਟੈਪ ਆ, to submit your medical to national registry of FMCSA। FMCSA ਦੀ ਜਿਹੜੀ ਨੈਸ਼ਨਲ ਰਜਿਸਟਰੀ ਆ ਮੈਡੀਕਲ ਐਗਜ਼ਾਮੀਨਰਸ ਦੀ, ਉਹਦੇ ਉੱਤੇ ਸਬਮਿਟ ਕਰਨਾ ਇਜ਼ ਰਿਕੁਆਇਰਡ ਫॉर ਅ ਡਾਕਟਰ। ਸੋ ਜਿਹੜਾ ਡਾਕਟਰ ਆ ਉਹ ਜੇ ਨਹੀਂ ਕਰਦਾ, ਦੈਨ ਮੇਕ ਸ਼ੋਰ ਚੂਜ਼ ਅ ਡਾਕਟਰ ਜਿਹੜਾ ਤੁਹਾਡਾ ਡਾਇਰੈਕਟਲੀ ਸਬਮਿਟ ਕਰਦਾ ਹੈ ਉੱਥੇ, ਕਿਉਂਕਿ ਇਹ ਚੀਜ਼ ਜਿਹੜੀ ਆ, ਇਹ ਹੁਣ ਜਿਹੜੀਆਂ 8 ਸਟੇਟਸ ਨੂੰ ਛੱਡ ਕੇ ਬਾਕੀ ਸਟੇਟਸ ਜਿਹੜੀਆਂ ਉਹ DMV ਦੇ ਵਿੱਚ ਐਕਸੈਪਟ ਨਹੀਂ ਕਰਦੀਆਂ ਹੈਗੀਆਂ ਮੈਡੀਕਲ ਬਾਏ ਹੈਂਡ। ਸੋ ਸਾਡੇ ਵੀ ਜਿਹੜੀ DMV ਆ, ਇਹ ਵੀ ਆਲਮੋਸਟ ਆਪਣੇ ਨਾਨ ਡੋਮਿਸਾਈਲ ਦਾ ਤਾਂ ਬਿਲਕੁਲ ਨਹੀਂ ਐਕਸੈਪਟ ਕਰਦੀ ਹੈਗੀ DMV ਦੇ ਵਿੱਚ, ਪਰ ਦੂਜਿਆਂ ਦਾ ਵੀ ਜਿਹੜਾ ਆ ਅਲਟੀਮੇਟਲੀ ਅਕਤੂਬਰ ਤੱਕ ਡੇਟ ਹੈਗੀ ਆ। ਹੁਣ ਅਕਤੂਬਰ ਤੋਂ ਬਾਅਦ ਆਪਣੀ DMV ਨੇ ਵੀ ਸਬਮਿਟ ਕਰਨਾ ਬੰਦ ਕਰ ਦੇਣਾ ਹੈ। ਸੋ ਡਾਇਰੈਕਟਲੀ ਤੁਹਾਨੂੰ FMCSA ਨੂੰ ਸਬਮਿਟ ਕਰਨਾ ਪੈਣਾ ਹੈ। ਠੀਕ ਹੈ। ਸੋ ਇਹਦੇ ਵਿੱਚ ਰਾਜਕਰਨ, ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਆ ਕਿ ਡਾਕਟਰ ਸਬਮਿਟ ਨਹੀਂ ਕਰਦੇ, ਡਰਾਈਵਰ ਨੂੰ ਇਹ ਹੁੰਦਾ ਕਿ ਮੈਂ ਮੈਡੀਕਲ ਕਰਾ ਲਿਆ ਆ, ਤੇ ਮਹੀਨੇ 2 ਮਹੀਨੇ ਪਿੱਛੋਂ ਜਾ ਕੇ ਜਦੋਂ ਉਹਨਾਂ ਨੂੰ ਕਿਤੇ ਸਕੇਲ ਤੇ ਪੁੱਲ ਕਰਦੇ ਆ, ਤੇ ਉਹ ਪਤਾ ਲੱਗਦਾ ਕਿ ਬਿਕੋਜ਼ ਆਫ ਦਾ ਮੈਡੀਕਲ ਲਾਇਸੈਂਸ, ਉਹਨਾਂ ਦਾ ਜਿਹੜਾ ਆ ਮੈਡੀਕਲ ਕਾਰਡ, ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਆ ਇਸ ਵੇਲੇ। ਸੋ ਇਹ ਤੁਸੀਂ ਬਿਲਕੁਲ ਧਿਆਨ ਰੱਖੋ। 30 ਡੇਜ਼ ਓਨਲੀ, 30 ਦਿਨ ਤੁਹਾਡਾ ਜਦੋਂ ਮੈਡੀਕਲ ਐਕਸਪਾਇਰ ਹੁੰਦਾ, ਉਹ ਤੋਂ 30 ਦਿਨ ਦੇ ਵਿੱਚ ਪਹਿਲਾਂ 30 ਡੇਜ਼ ਬਿਫੋਰ ਐਕਸਪਾਇਰਿੰਗ, 30 ਡੇਜ਼ ਦੇ ਵਿੱਚ ਮੈਡੀਕਲ ਕਰਵਾ ਕੇ ਤੁਸੀਂ ਸਬਮਿਟ ਕਰਨਾ ਹੁੰਦਾ। ਤੇ ਜਿਹੜੇ ਡਾਕਟਰ ਹੈਗੇ ਆ,
ਉਹਨਾਂ ਨੇ ਉਹ ਸਬਮਿਟ ਕਰਨਾ ਹੁੰਦਾ। ਜਦੋਂ ਤੁਹਾਡਾ ਡਾਕਟਰ ਕੋਲ ਤੁਸੀਂ ਮੈਡੀਕਲ ਕਰਵਾ ਕੇ ਆਉਂਦੇ ਆ, ਤੁਸੀਂ ਮੇਕ ਸ਼ੋਰ ਆਪਣਾ DMV ਦੇ ਵਿੱਚ ਚੈੱਕ ਕਰ ਸਕਦੇ ਕਿ ਤੁਹਾਡਾ ਮੈਡੀਕਲ ਸਬਮਿਟ ਹੋਇਆ ਕਿ ਨਹੀਂ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਸੀਂ ਕਰ ਸਕਦੇ ਹੈਗੇ ਆ, ਮੇਕ ਸ਼ੋਰ ਕਿ ਤੁਸੀਂ ਉਸ ਤੋਂ ਪਹਿਲਾਂ ਜਾਓ। ਇੱਥੇ ਇੱਕ ਕੁਐਸਚਨ ਵੀ ਆਇਆ, ਕੈਨ ਡਾਕਟਰ ਚਾਰਜ ਫੀ ਫॉर ਸੈਂਡਿੰਗ ਪੇਪਰਵਰਕ ਟੂ DMV ਲੀਗਲੀ? ਯੈਸ, ਡਾਕਟਰ ਕੈਨ ਜਿਹੜੀ ਉਹਦੀ ਫੀਸ ਹੈਗੀ ਟੋਟਲ ਫੀਸ ਦੇ ਵਿੱਚ ਐਡ ਕਰਕੇ ਵੀ ਕਰ ਸਕਦਾ, ਸੈਪਰੇਟਲੀ ਵੀ ਕਰ ਸਕਦਾ, ਤੁਹਾਨੂੰ ਦੱਸ ਕੇ ਵੀ ਕਰ ਸਕਦਾ। ਜੇ ਉਹ $100 ਚਾਰਜ ਕਰਦੇ ਆ ਮੈਡੀਕਲ ਦਾ, ਉਹਦੇ ਵਿੱਚ ਉਹ ਉਹਨਾਂ ਦੀ ਫੀਸ ਵਿੱਚ ਹੀ ਆ। ਸੋ ਇਟਸ ਨਾਟ ਕਿ ਜੇ ਉਹ $100 ਚਾਰਜ ਕਰਦੇ ਤੇ ਸਬਮਿਟ ਕਰਦੇ ਉਹ ਕਹਿਣ ਜੀ ਅਸੀਂ $20 ਹੋਰ ਚਾਰਜ ਕਰਾਂਗੇ। ਸੋ ਉਹ ਨਹੀਂ, ਉਹ ਨਹੀਂ ਹੈਗਾ। ਦੈਟ ਇਜ਼ ਰਿਕੁਆਇਰਡ ਬਾय ਲਾਅ, ਵਿਦਿਨ ਦੈਟ $100 ਦੇ ਹੈਵ ਟੂ ਸਬਮਿਟ। ਜਿਹੜੀ ਵੀ ਉਹਨਾਂ ਦੀ ਫੀਸ ਟੋਟਲ ਆ ਉਹਦੇ ਵਿੱਚ ਐਡ ਕਰਕੇ ਤੁਹਾਨੂੰ ਟੋਟਲ ਫੀਸ ਦੇਣੀ ਪਊਗੀ। ਇਹ ਨਹੀਂ ਕਹਿ ਸਕਦੇ ਕਿ ਆਹ $100 ਤੁਹਾਡੇ ਮੈਡੀਕਲ ਦਾ ਤੇ ਆਹ $20 ਤੁਹਾਡੇ ਉੱਥੇ ਸਬਮਿਟ ਕਰਨ ਦੇ। ਜੀ, ਸੋ ਕੁਲਬੀਰ ਸਿੰਘ ਹੁਣੀ ਕਹਿੰਦੇ ਵੀ ਡਾਕਟਰ ਦਾ ਕਿੱਦਾਂ ਪਤਾ ਲੱਗੇ, ਤੇ ਤੁਸੀਂ ਆਪਣੇ DMV ਦੇ ਵਿੱਚ ਜਿਹੜੀ ਵੀ DMV ਨਾਲ ਤੁਸੀਂ ਐਸੋਸੀਏਟਡ ਹੈਗੇ ਉੱਥੇ ਆਪਣਾ ਆਨਲਾਈਨ ਅਕਾਊਂਟ ਖੁਲਾ ਕੇ ਤੇ ਆਪਣਾ ਮੈਡੀਕਲ ਉੱਥੇ ਚੈੱਕ ਕਰ ਸਕਦੇ ਤੁਹਾਡਾ ਮੈਡੀਕਲ ਸਬਮਿਟ ਹੋਇਆ ਕਿ ਨਹੀਂ ਹੋਇਆ। ਠੀਕ ਹੈ ਜੀ। ਜੀ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈ, ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408-272-5200 4082725200। ਆਪਣੇ ਅਗਲੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਰਣਜੀਤ ਜੀ। ਹਾਂਜੀ ਰਣਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਦੱਸਣਾ ਚਾਹੁੰਦਾ ਸੀਗਾ ਜਿੱਦਾਂ ਨਾ ਸਪੈਸ਼ਲ ਜੇ ਆਪਾਂ ਨੂੰ ਬਾਰਡਰ ਚੈੱਕ ਪੋਸਟ ਤੇ ਮੈਨੂੰ ਲਾਸਟ ਵੀਕ ਜੁਮਾ ਏਰੀਓ ਨਾਮ ਨਾ US ਸਿਟੀਜ਼ਨ, ਠੀਕ ਹੈ, ਉਹਨਾਂ ਰੋਕ ਲਿਆ ਮੈਨੂੰ ਤੇ ਉਹ ਪਿਛਲਾ 20 ਸਾਲ ਦਾ ਰੈਕੋਰਡ ਪੁੱਛਦਾ ਸੀ ਤੁਸੀਂ ਐਂਟਰੀ ਕਿੱਦਾਂ ਕੀਤੀ ਹੈ USA 'ਚ। ਮੈਂ ਕਿਹਾ ਮੇਰੀ ਲੀਗਲ ਐਂਟਰੀ ਆ। ਸੋ ਮੈਨੂੰ ਕਹਿੰਦਾ I-94 ਦੇ। ਮੈਂ ਕਿਹਾ I don't have I-94 in my pocket, I have a US passport in my pocket। ਅੱਧਾ ਘੰਟਾ ਮੈਨੂੰ ਉਹਨੇ ਖਰਾਬ ਕਰਕੇ ਫਿਰ ਮੈਂ ਕਿਹਾ ਤੂੰ ਸੁਪਰਵਾਈਜ਼ਰ ਨੂੰ ਸੱਦ ਆਪਦੇ ਨੂੰ, ਹਨਾ। he's a young kid, 24-25 years ਸੀਗਾ। ਫਿਰ ਉਹਦਾ ਆਫੀਸਰ ਆਇਆ, ਉਹ ਕਹਿੰਦਾ ਤੂੰ ਕਾਹਤੋਂ ਖੱਜਲ ਕਰਦਾ, ਇਹਨੂੰ ਜਾਣਦੇ ਹੋ? ਐਕਚੁਅਲੀ ਏਦਾਂ ਨਹੀਂ ਹੈਗਾ, ਪਰ ਆਪਾਂ ਨੂੰ ਕੁਛ ਕਮਿਊਨਿਟੀ ਨੂੰ, ਜਿੱਦਾਂ ਮੈਂ ਵੀ ਅੰਮ੍ਰਿਤਧਾਰੀ ਸਿੰਘ ਆ, ਮੇਰੇ ਦਮਾਲਾ ਸਜਾਇਆ ਸੀਗਾ, ਉਹ ਦੇਖ ਕੇ ਨਾ ਖਰਾਬ ਵੀ ਕਰਦੇ ਆ। ਸੋ ਕਮਿਊਨਿਟੀ ਸਾਰੀ ਇਸ ਵੇਲੇ ਨਾ ਤੁਹਾਡੇ ਮਾਰਗ ਨੂੰ ਦੱਸਣਾ ਚਾਹੁੰਦਾ, ਸਿੰਘ ਐਂਡ ਕੌਰ ਨਾਮ ਟਰੱਕਾਂ ਵਾਲੇ ਪੂਰੇ ਟਾਰਗੇਟ ਤੇ ਆ ਬਾਈ ਜੀ ਇਸ ਵੇਲੇ USA ਦੇ ਵਿੱਚ। ਕੋਈ ਵੀ ਬੰਦਾ ਗਲਤ ਫਹਿਮੀ 'ਚ ਨਾ ਰਹੇ। ਮੈਂ ਕੁਝ ਝੂਠ ਨਹੀਂ ਬੋਲਦਾ, ਬਿਲਕੁਲ 101% ਜਿੱਦਾਂ ਬਾਈ ਜੀ ਹੁਣੀ ਆਪਣੇ ਦੱਸ ਰਿਹਾ, ਬਿਲਕੁਲ ਕਮਿਊਨਿਟੀ ਫੁੱਲੀ ਟਾਰਗੇਟ ਤੇ ਅਵੇਅਰ ਹੋਣਾ ਚਾਹੀਦਾ ਜੀ ਆਪਾਂ ਨੂੰ। ਥੈਂਕ ਯੂ ਵੀਰ ਜੀ, ਥੈਂਕ ਯੂ ਦੱਸਣ ਲਈ। ਧੰਨਵਾਦ ਜੀ। ਇਹ ਰੇਸ਼ੀਅਲ ਪ੍ਰੋਫਾਈਲਿੰਗ ਆ, ਇਹ ਦੇਖਦੇ ਹੀ ਆ। H1B ਵੀਜ਼ੇ ਵਾਲੇ ਵੀ ਉਧਰ ਜੋ ਫ੍ਰਿਜ਼ਨੋ ਦੇ ਵਿੱਚ ਫ੍ਰਿਸਕੋ ਟੈਕਸਸ 'ਚ ਵਾਪਰ ਰਿਹਾ ਹੈਗਾ। ਸੋ ਇਹ ਆਪਾਂ ਨੂੰ ਰਿਪੋਰਟ ਕਰਨਾ ਚਾਹੀਦਾ ਜਿੱਥੇ ਇਦਾਂ ਦੀ ਚੀਜ਼ ਹੁੰਦੀ ਆ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਆਪਣੀਆਂ ਹੈਗੀਆਂ, ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖਸ ਵਗੈਰਾ। ਤੇ ਜਦੋਂ ਹੁਣ I-94 ਦਾ ਕੀ ਕੰਮ ਆ, ਜਦ ਬੰਦਾ ਹੀ ਸਿਟੀਜ਼ਨ ਬਣ ਗਿਆ, ਹਨਾ। ਕਿਆ ਬਿਲਕੁਲ ਪਾਸਪੋਰਟ ਦੇ ਨਾਲ I-94 ਰੱਖੋ, ਪਹਿਲਾ ਜਿਹੜਾ ਮਿਲਿਆ ਸੀ। ਦੱਸੋ ਯਾਰ, ਕਮਾਲ ਦੀਆਂ ਗੱਲਾਂ। ਦੈਟਸ ਹਾਊ ਯੂ ਸਟਾਰਟ। ਇਹ ਜਿਹੜਾ ਚੌਥੀ ਅਮੈਂਡਮੈਂਟ ਆ ਨਾ, ਇਲੀਗਲ ਸੀਜ਼ਨ ਐਂਡ ਸਰਚੇਜ਼, ਇਹ ਸਿੱਧੀ ਉਹਦੀ ਉਲੰਘਣਾ ਹੁੰਦੀ ਆ। ਬਟ ਗੱਲ ਇਹ ਆ ਵੀ ਇਹ ਮੰਨਦੇ ਨਹੀਂ। ਪਰ ਇਹ ਵੀ ਆਪਾਂ ਨੂੰ ਆਪਣੇ ਜਿਹੜੇ ਰਾਈਟਸ ਆ ਉਹ ਜਾਣਨੇ ਜਿਹੜੇ ਉਹ ਚਾਹੀਦੇ ਆ। ਅਕਸਰ ਕਈ ਵਾਰੀ ਨਾ ਲੋਕ ਕਹਿ ਦਿੰਦੇ ਯਾਰ ਫਿਰ ਕੀ ਹੋਇਆ ਜੇ ਪੁੱਛ ਲਿਆ, ਠੀਕ ਆ, ਪਰ ਇਦਾਂ ਹੀ ਦੈਟਸ ਹਾਊ ਯੂ ਸਟਾਰਟ ਲੂਜ਼ਿੰਗ ਰਾਈਟਸ। ਵੀ ਜੇ ਭਾਈ ਸਾਹਿਬ ਨੇ ਵਧੀਆ ਕੀਤਾ ਜਿਹੜਾ ਉਹਨੇ ਕਿਹਾ ਵੀ ਸੁਪਰਵਾਈਜ਼ਰ ਨੂੰ ਸੱਦ ਕੇ ਲਿਆ, ਹਨਾ। ਬਹੁਤ ਸਾਰੇ ਟ੍ਰੇਨਡ ਨਹੀਂ ਹੈਗੇ, ਨਵੇਂ ਬੰਦੇ ਆ। ਆਪਾਂ ਦੇਖਦੇ ਹਾਂ ਪਤਾ ਹੋਣਾ ਚਾਹੀਦਾ ਤੁਹਾਡੇ ਰਾਈਟਸ ਕੀ ਹੈਗੇ। ਦੇਖੋ ਜੀ, ਮੈਂ ਤਾਂ ਇਹ ਗੱਲ ਕਹੂੰਗਾ ਕਿ ਰਾਈਟਸ ਦੇ ਨਾਲ ਨਾਲ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਕੀ ਆ। ਜੇ ਰਾਈਟਸ ਹੈਗੇ ਤੇ ਰਿਸਪੌਂਸਿਬਿਲਿਟੀਜ਼ ਵੀ ਨਾਲ ਰਾਈਟਸ ਆਲਵੇਜ਼ ਆਰ ਓਵਰ ਅਬਵ, ਹਮੇਸ਼ਾ ਰਾਈਟਸ ਹਮੇਸ਼ਾ ਉੱਤੇ ਹੁੰਦੇ ਆ। ਇਹ ਚੀਜ਼ ਆਪਾਂ ਨੂੰ ਜਿਹੜੀ ਉਹ ਜ਼ਰੂਰ ਸਮਝਣੀ ਨਾਲ ਚਾਹੀਦੀ। ਆਪਣੇ ਕਾਲਰ ਨੇ ਆਪਾਂ ਫਿਰ ਹਾਂਜੀ ਆਪਣੇ ਕਾਲਰ ਨੇ ਆਪਾਂ ਉਸ ਤੋਂ ਬਾਅਦ ਫਿਰ ਤੁਹਾਡੇ ਵਾਲੇ ਵੱਲ ਨੂੰ ਆਉਂਦੇ ਹਾਂ। ਹਾਂਜੀ ਹਰਪ੍ਰੀਤ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਕੀ ਹਾਲ ਚਾਲ ਜੀ? ਸਰ ਜੀ, ਮੇਰਾ ਛੋਟਾ ਬ੍ਰਦਰ ਹੈ ਜੀ, ਨਾਨ ਡੋਮਿਸਾਈਲ ਡਰਾਈਵਰ ਆ ਤੇ ਬਟ ਉਹਦਾ ਲਾਇਸੈਂਸ ਤੇ ਸਾਰਾ ਕੁਝ ਵੈਲਿਡ ਹੈ ਨਾ। ਬਟ ਉਹਦਾ ਭਾਜੀ ਲਾਇਸੈਂਸ ਲੌਸਟ ਹੋ ਗਿਆ ਹੈਗਾ ਆ ਤੇ ਉਹਨੂੰ ਰਿਪਲੇਸਮੈਂਟ ਕਾਰਡ ਲੈਣਾ ਆ। ਹੁਣ ਰਿਪਲੇਸਮੈਂਟ ਕਾਰਡ ਆਪਾਂ ਕਿੱਦਾਂ ਲੈ ਸਕਦੇ ਵੀ ਜੇ ਆਪਾਂ DMV ਜਾਣੀ ਕਿ ਇਹ ਨਾ ਹੋਵੇ ਕਿ ਲਾਇਸੈਂਸ ਰੱਖ ਲੈਣ ਉਹ ਸੌਰੀ ਮਤਲਬ ਕਿ ਜਿਹੜਾ ਵਰਕ ਪਰਮਿਟ ਕਹੇਗਾ ਲਾਇਸੈਂਸ ਕੈਂਸਲ ਕਰ ਦੇਣ ਜਾਂ ਡਾਊਨਗ੍ਰੇਡ ਕਰ ਦੇਣ, ਕੁਝ ਇਹਦਾ ਕੁਝ ਹੈ? ਉਹ ਲਾਇਸੈਂਸ ਨਹੀਂ ਮਿਲਣਾ ਜੀ ਵਾਪਸ, ਹੁਣ ਇਟਸ ਡਨ। ਓਕੇ, ਆਪਣੇ ਕੋਲ ਕੁਝ ਮਤਲਬ ਕਿਉਂਕਿ DMV ਕਾਲ ਕਰਦੇ ਆ, ਉਹ ਕਹਿੰਦੇ ਆ ਕਿ ਵੀ ਡੋਨਟ ਨੋ ਤੇ ਤੁਸੀਂ ਉੱਥੇ ਚੱਲ ਜਾਓ ਆਫਿਸ ਵਿੱਚ। ਨਹੀਂ, ਇਦਾਂ ਨਹੀਂ। ਉਹਨਾਂ ਨੇ ਕਿਉਂਕਿ DMV ਇਜ਼ ਨਾਟ ਆਥੋਰਾਈਜ਼ਡ ਟੂ ਚੇਂਜ, ਅਪਡੇਟ ਔਰ ਇਸ਼ੂ ਐਨੀ ਨਾਨ ਡੋਮਿਸਾਈਲ ਲਾਇਸੈਂਸ ਐਟ ਰਾਈਟ ਨਾਓ। ਸੋ
ਜੇ ਗੁੰਮ ਹੋ ਗਿਆ, ਮੈਂ ਇਸੇ ਕਰਕੇ ਕਹਿ ਰਿਹਾ ਆ, ਮੈਂ ਅੱਗੇ ਜਿਹੜੀ ਤੁਹਾਨੂੰ ਗੱਲ ਕੀਤੀ ਹੈ ਨਾ ਕਿ ਆਪਣਾ ਲਾਇਸੈਂਸ ਬਹੁਤ ਸੰਭਾਲ ਕੇ ਆਪਣੇ ਕੋਲ ਰੱਖੋ। ਕਦੀ ਕਿਤੇ ਮੇਰੇ ਕੋਲ ਘੱਟੋ ਘੱਟ ਪਿਛਲੇ ਮਹੀਨੇ ਦੇ ਵਿੱਚ ਰਾਜਸਥਾਨ 4 ਮੁੰਡਿਆਂ ਦੇ ਐਸੇ ਆਏ ਆ ਜਿਨ੍ਹਾਂ ਦੇ ਵਾਲਟ ਜੀ ਸਾਡੇ ਇੱਥੇ ਫਲਾਣੇ ਸਾਡੇ ਗਵਾਚ ਗਏ, ਸਾਡਾ ਗਵਾਚ ਗਿਆ। ਅੱਛਾ, ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਤੁਹਾਡਾ ਹੁਣ ਇਸ ਵੇਲੇ ਜਿਹੜਾ ਲਾਇਸੈਂਸ ਆ, ਜੇ ਇਫ ਯੂ ਲੂਜ਼ ਦਾ ਲਾਇਸੈਂਸ ਇਟਸ ਗੋਨ। ਪਰ ਉਹਦੀ ਕਾਪੀ ਨਹੀਂ ਫੋਨ ਦੇ ਵਿੱਚ ਰੱਖ ਸਕਦੇ ਘੱਟੋ ਘੱਟ ਕਿ ਨਹੀਂ? ਫਿਜ਼ੀਕਲ ਕਾਪੀ ਚਾਹੀਦੀ ਆ ਹੁਣ ਨਾਲ। ਹੁਣ ਜੇ ਸਾਡੇ ਕੋਲ ਜਿਹੜੇ ਡਰਗ ਟੈਸਟ ਕਰਵਾਉਣ ਆਉਂਦੇ ਆ, ਸਾਨੂੰ ਫਿਜ਼ੀਕਲ ਕਾਪੀ ਚਾਹੀਦੀ ਲਾਇਸੈਂਸ ਦੀ। ਵੀ ਕੈਨ ਨਾਟ ਲੁੱਕ ਐਟ ਦਾ ਪਿਕਚਰ ਐਂਡ ਸੇ ਕਿ ਓਕੇ। ਇਹ ਤਾਂ ਫਿਰ ਪਾਸਪੋਰਟ ਨਾਲ ਵੀ ਜ਼ਿਆਦਾ ਇੰਪੋਰਟੈਂਟ ਹੋ ਗਿਆ ਕੰਮ। ਬਹੁਤ ਜ਼ਿਆਦਾ ਜੀ। ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਸਾਡੇ ਕੋਲ ਇੰਨੀ ਅਣਗਹਿਲੀ ਕਰਦੇ ਬੱਚੇ ਆਉਂਦੇ ਆ, ਮੁੰਡੇ ਆਉਂਦੇ ਆ, ਇੰਨੀ ਅਣਗਹਿਲੀ ਨਾਲ ਆਉਂਦੇ ਆ। ਮਤਲਬ ਲਾਇਸੈਂਸ ਨੂੰ ਬੱਚਿਆਂ ਵਾਂਗੂ ਇੱਧਰ ਕਦੀ ਇੱਥੇ ਸੁੱਟਿਆ, ਕਦੀ ਇੱਥੇ ਸੁੱਟਿਆ। ਯਾਰ ਮਤਲਬ ਇਟਸ ਨਾਟ ਇਹ ਐਡੀ ਸੌਖੀ ਚੀਜ਼ ਨਹੀਂ ਵੀ ਤੁਹਾਡੀ 1 ਸੈਕਿੰਡ ਦੇ ਵਿੱਚ ਤੁਹਾਡੀ ਚੀਜ਼। ਫਿਰ ਹੋਰ ਰਾਜਕਰਨ ਇਸ ਵੇਲੇ ਨਾਨ ਡੋਮਿਸਾਈਲ ਲਾਇਸੈਂਸ ਦੀ ਜੇ ਤੁਹਾਨੂੰ ਕੋਈ ਟਿਕਟ ਮਿਲਦੀ ਆ, ਤੁਸੀਂ ਟਿਕਟ ਨੂੰ ਜੇ ਫਾਈਟ ਨਹੀਂ ਕਰਦੇ, ਉਹਨੂੰ ਪ੍ਰੋਪਰ ਢੰਗ ਨਾਲ ਹੈਂਡਲ ਨਹੀਂ ਕਰਦੇ, ਉਹਦੇ ਫਾਈਨ ਪੇ ਨਹੀਂ ਕਰਦੇ, ਤੁਹਾਡਾ ਇੱਕ ਵਾਰੀ ਲਾਇਸੈਂਸ ਸਸਪੈਂਡ ਹੋ ਗਿਆ, ਕਿਤੇ ਮੜ ਜਾ ਕਿਸੇ ਹੋਰ ਸਟੇਟ 'ਚ ਵੀ ਸਸਪੈਂਡ ਕਰਤਾ ਕਿਸੇ ਨੇ, ਯੂ ਕੈਨ ਲੂਜ਼ ਦਾ ਲਾਇਸੈਂਸ ਰਾਈਟ ਅਵੇ। ਉਹ ਮੌਕਾ ਭਾਲ ਰਹੇ ਆ ਕਿ ਤੁਹਾਡਾ ਕਿਸੇ ਨਾ ਕਿਸੇ ਢੰਗ ਨਾਲ ਲਾਇਸੈਂਸ ਜਿਹੜਾ ਆ ਉਹ ਕਿਤੇ ਨਾ ਕਿਤੇ ਉੱਤੇ ਕੁਐਸਚਨ ਮਾਰਕ ਲੱਗਿਆ ਨਹੀਂ, ਇਟਸ ਗੋਨ, ਇਟਸ ਡਨ। ਹੁਣ ਜੇ ਤੁਸੀਂ ਟਿਕਟ ਫਾਈਨ ਨਹੀਂ ਪੇ ਕਰਦੇ, ਕਿਤੇ ਅਣਗਹਿਲੀ ਕਰ ਦਿੰਦੇ ਆ, ਤੁਹਾਡਾ ਐਡਰੈਸ ਕਿਤੇ ਹੋਰ ਦਾ, ਤੁਹਾਡੇ ਕਿਤੇ ਆਉਂਦੀ ਆ ਚਿੱਠੀ ਆਉਂਦੀ ਆ, ਤੁਹਾਡੇ ਕੋਲ ਰਹਿ ਜਾਂਦੀ ਆ, ਤੁਹਾਡਾ ਨਹੀਂ ਫਾਈਨ ਪੇ ਹੁੰਦਾ, ਤੁਹਾਡਾ ਲਾਇਸੈਂਸ ਸਭ ਹੋ ਜਾਂਦਾ ਆ, ਸਸਪੈਂਡ ਹੋ ਜਾਂਦਾ। ਸੋ ਇੱਕ ਸਟੇਟ 'ਚ ਸਸਪੈਂਡ ਹੋਇਆ, ਮੰਨ ਲਓ ਔਰਗਨ ਦੇ ਵਿੱਚ ਸਸਪੈਂਡ ਹੋਇਆ, ਤੇ ਕੈਲੀਫੋਰਨੀਆ ਦਾ ਲਾਇਸੈਂਸ ਆ, ਉਹਨਾਂ ਨੇ ਕੈਲੀਫੋਰਨੀਆ ਨੂੰ ਭੇਜ ਦੇਣਾ ਆ ਵੀ ਤੁਹਾਡਾ ਲਾਇਸੈਂਸ ਇੱਥੇ ਸਸਪੈਂਡ ਕਰਤਾ, ਅਸੀਂ ਇੱਥੇ ਨਹੀਂ ਆ ਸਕਦਾ। ਉਹ ਜਿੱਦਣ ਤੁਸੀਂ ਕਿਤੇ ਪੁੱਲ ਹੋਏ, ਉਹ ਤੁਹਾਡਾ ਲਾਇਸੈਂਸ ਗਿਆ ਸੀ।